अस्सलाम वालेकुम जी, सत श्री अकाल, प्रणाम दोस्तों। मैं नासर खसाना और तुसी देख रहे हो पंजाबी चैनल एक मिनट पंजाब दा, जिथे असीं पार्टीशन स्टोरियां करी दियां 1947 नाल जुड़ियां होईयां टुटियां तन्ना जोड़ी दियां। उत्थे एक अज सानू समुंदरी दे बिल्कुल नाल, समुंदरी रोड ते बिल्कुल गोजरे दे नाल वसिया होया पिंड चक नंबर 366 विच एक मज़ार वेखण नूं मिलिया। इस बारे दस दे कि ये उस वक्त एक ਲੱਭਾ ਸਿੰਘ ਜਿਹੜਾ ਸੀਗਾ 1947 ਦੀ ਵੰਡ ਵੇਲੇ ਇੱਥੇ ਰਹਿ ਗਿਆ ਸੀਗਾ, ਉਹਦਾ ਮਜ਼ਾਰ ਬਣਾਇਆ ਹੋਇਆ ਆ। ਅਸੀਂ ਇੱਥੇ ਜਿਹੜੇ ਮੌਜੂਦ ਬੰਦੇ ਆ ਉਹਨਾਂ ਕੋਲ ਆਪਾਂ ਪੁੱਛਾਂਗੇ ਵੀ ਅਸਲ ਸਟੋਰੀ ਕੀ ਸੀ ਤੇ ਇਹਦੇ ਇੱਥੇ ਰਹਿਣ ਦੀ ਵਜ੍ਹਾ ਕੀ ਸੀ। ਉਹ ਸਾਰੀਆਂ ਚੀਜ਼ਾਂ ਅਸੀਂ ਤੁਹਾਡੇ ਰੂਬਰੂ ਕਰਾਂਗੇ। ਬੜੀ ਇੱਕ ਇਤਿਹਾਸਕ ਸਟੋਰੀ ਹੈ ਜੀ, ਇਹ ਤੁਹਾਨੂੰ ਸੁਣ ਕੇ ਜਾਣ ਕੇ ਦੇਖ ਕੇ ਮਜ਼ਾ ਆਏਗਾ। ਸਾਡੇ ਨਾਲ ਜੀ ਇੱਥੇ ਮੌਜੂਦ ਨੇ ਖਾਲਦ ਰੰਧਾਵਾ ਸਾਹਿਬ, ਜਿਹੜੇ ਕਿ ਇਸੇ ਪਿੰਡ ਦੇ ਰਹਿਣ ਵਾਲੇ ਆ, ਇੱਥੋਂ ਦੇ ਬਸ਼ਿੰਦੇ ਆ। ਕਿਉਂਕਿ ਜਦੋਂ 1947 ਦੀ ਵੰਡ ਹੋਈ ਸੀ ਤੇ ਬਹੁਤ ਸਾਰੇ ਪਿੰਡਾਂ ਨੇ ਇਸ ਪਿੰਡ 'ਚ ਆ ਕੇ ਪਨਾਹ ਲਈ ਸੀ। ਇਸ ਪਿੰਡ ਵਿੱਚ ਸਾਰੇ ਮੁਸਲਮਾਨ ਰਹਿੰਦੇ ਸੀਗੇ, ਹੋਰ ਬਰਾਦਰੀ ਨਹੀਂ ਸੀ। ਲੇਕਿਨ ਇਹ ਜਿੱਥੇ ਕਿ ਸਿੱਖ ਵੀ ਕੋਈ ਨਹੀਂ ਸੀ ਰਹਿੰਦਾ, ਉੱਥੇ ਇਸ ਸਿੱਖ ਦੀ ਕਬਰ ਦਾ ਹੋਣਾ ਇੱਕ ਬੜਾ ਇੰਟਰਸਟਿੰਗ ਬਾਤ ਆ। ਉਹ ਅਸੀਂ ਇਹਨਾਂ ਕੋਲ ਪੁੱਛਾਂਗੇ ਕਿ ਇਹ ਸਾਰੀ ਕਹਾਣੀ ਕਿਸ ਤਰ੍ਹਾਂ ਹੋਈ ਸੀ, ਇਹ ਕਿੱਦਾਂ ਹੋਇਆ ਜੀ ਇੱਥੇ। ਇਹ ਜਦੋਂ ਜੀ ਪਾਕਿਸਤਾਨ ਤੇ ਹਿੰਦੁਸਤਾਨ ਬਣੇ ਨਾ, ਉਸ ਵੇਲੇ ਇਹ 90 ਠਰੂ ਇੱਕ ਪਿੰਡ ਆ ਪੱਕੇ ਅੰਨੇ ਦੇ ਲਾਗੇ, ਬਿਲਕੁਲ ਹੈਗਾ ਜੀ। ਤੇ ਉਹ 90 ਠਰੂ ਦੇ ਵਿੱਚ ਸਿੱਖ ਬਰਾਦਰੀ ਜਿਹੜੀ ਰਹਿ ਰਹੀ ਸੀ ਉਹ ਰੰਧਾਵੇ ਸਨ। ਰੰਧਾਵੇ ਸਿੱਖ ਸੀਗੇ, ਹਾਂਜੀ। ਤੇ ਇਹ ਮੁੰਡਾ ਲੰਬੜਦਾਰਾਂ ਦਾ ਸੀ, ਉਹਨਾਂ ਇਹਨੂੰ ਪੜ੍ਹਨੇ ਪਾਇਆ ਸੀ। ਇਹ ਲੈਲਪੁਰ ਉਦੋਂ ਪੜ੍ਹਨ ਜਾਂਦਾ ਸੀ, ਇਹਨੂੰ ਰਾਹ 'ਚ ਕੋਈ ਦਰਵੇਸ਼ ਮਿਲਿਆ। ਅੱਛਾ। ਤੇ ਉਹ ਦਰਵੇਸ਼ ਨਾਲ ਇਹਦੀ ਜਿਹੜੀ ਅਗਲੀ ਰੂਹਾਨੀ ਸੰਗਤ ਆ ਉਹ ਬਦਲ ਗਈ। ਅੱਛਾ ਅੱਛਾ। ਇਹ ਹਜ਼ੂਰ ਗੌਸੇ ਆਜ਼ਮ ਦੇ ਮੰਨਣ ਵਾਲਾ ਸੀ, ਮੰਨਣ ਵਾਲਾ ਸੀਗਾ ਤੇ ਉਹਨਾਂ ਦਾ ਨਾਂ ਜਪਦਾ ਸੀ। ਹੈ ਇਸ ਲਾਈਨ 'ਚ ਆ ਗਏ। ਤੇ ਇਹਨੇ ਉਦੋਂ ਭਰਾਵਾਂ ਨੂੰ ਆਖਿਆ ਕੋਈ ਪਾਕਿਸਤਾਨ ਬਣਨ ਤੋਂ 5-7 ਸਾਲ ਪਹਿਲੋਂ, ਪਰ ਸਵੇਰੇ ਨਾਰਾ ਮਾਰਿਆ ਤੇ ਅਲੀ ਦੇ ਨਾਰੇ ਮਾਰੇ ਤੇ ਕਲਮੇ ਪੜ੍ਹੇ, ਡੰਗਰ ਬੱਝੇ ਰਹਿਣਗੇ ਤੇ ਖੁਰਲੀਆਂ ਰਹਿਣਗੀਆਂ ਤੇ ਹਲ ਵਗਦੇ ਰਹਿਣਗੇ। ਉਹਨਾਂ ਆਖਿਆ ਇਹਦਾ ਦਿਮਾਗ ਅੱਗੇ ਖਰਾਬ ਹੋ ਗਿਆ, ਪਿਓ ਨੇ ਇਹਨੂੰ ਪੜ੍ਹਨੋਂ ਹਟਾ ਲਿਆ ਤੇ ਇਹਦਾ ਹਵਾ ਹੋ ਗਈ ਦੇਣ ਨੂੰ। ਠੀਕ ਆ, ਵੀ ਜਬਲੀਆਂ ਮਾਰਨ ਡਿਆ, ਜਬਲੀਆਂ ਮਾਰਦਾ। ਤੇ 90 ਠਰੂ 'ਚ ਲੰਬੜਦਾਰਾਂ ਦਾ ਪੋਤਿਆ ਚਰਨ ਸਿੰਘ ਤੇ ਪੂਰਨ ਸਿੰਘ, ਦੋ ਲੰਬੜਦਾਰ ਸਨ। ਠੀਕ ਆ ਜੀ। ਉਹਨਾਂ ਚੋਂ ਇੱਕ ਦਾ ਇਹ ਪੋਤਿਆ ਚਰਨ ਸਿੰਘ ਤੇ ਪੂਰਨ ਸਿੰਘ। 90 ਠਰੂ ਦੇ ਰਹਿਣ ਵਾਲੇ ਰੰਧਾਵੇ ਜੱਟ। ਰੰਧਾਵੇ ਜੱਟ, ਹਾਂਜੀ। ਉਹਨਾਂ ਦੇ ਇਹ ਪੱਕੇ ਅੰਨੇ ਦੇ ਲਾਗੇ 91 ਦੇ ਅੱਗੇ 90 ਠਰੂ ਹੈ। ਹਾਂ। ਇਹ ਇੱਥੇ ਕਿੱਦਾਂ ਆਇਆ? ਇੱਥੇ ਜਦੋਂ ਉਹਨੇ ਵੇਖਿਆ ਨਾ ਕਿ ਉੱਥੇ ਸਾਰੇ ਲੋਕ ਨਵੇਂ ਆ ਗਏ ਨੇ। ਇੱਕ ਬਾਬਾ ਅਬਦੁਲ ਗਨੀ ਸੀ, ਉਹਨਾਂ ਦੇ ਬੋੜੇ ਕਿਤੇ ਕੰਮੀਕਾਰਾ ਪਿੱਛੋਂ ਸਿੱਖਾਂ ਸਰਦਾਰਾਂ ਦੇ ਨਾਲ ਆਏ ਸਨ। ਅੱਛਾ। ਉਹ ਇੱਕ ਘਰ ਰਹਿ ਗਿਆ ਸੀ। ਉਸ ਘਰ ਦੇ ਅਜੇ ਵੀ ਪੋਤਰੇ ਹੈਗੇ ਨੇ ਇੱਥੇ, ਉਹ ਕੰਮ ਆਪਣਾ ਨਾਈਆਂ ਦਾ ਕਰਦੇ ਆ। ਉਹਨਾਂ ਕੋਲ ਸਾਨੂੰ ਫਿਰ ਕੋਈ ਮਜ਼ੀਦ ਇਹਨਾਂ ਦੀ ਕਹਾਣੀ ਜਿਹੜੀ ਉਹ ਮਿਲੀ ਸੀ। ਉਹ ਕਹਾਣੀ ਕੀ ਦੱਸੀ ਸੀ ਉਹਨਾਂ ਨੇ? ਉਹਨਾਂ ਦੱਸਿਆ ਵੀ ਇਹ ਇੱਥੇ ਰਹਿ ਗਿਆ ਸੀ, ਇਹਦੀ ਇੱਕ ਬਾਂਹ ਸੀ। ਅੱਛਾ। ਇੱਕ ਬਾਂਹ ਕਿਤੇ ਟੁੱਟ ਗਈ ਹੋਣੀ, ਪਤਾ ਨਹੀਂ ਟੁੱਟ ਗਈ ਸੀ ਜਾਂ ਕੀ ਸੀ। ਤੇ ਇਹਦੀ ਸ਼ਕਲ ਗਰੇਵਾਲ ਜਿਹੜਾ ਸਿੱਖਾਂ ਦਾ ਆਉਂਦਾ ਨਾ ਨੈਟ ਦੇ ਉੱਤੇ, ਇਹਦੀ ਸ਼ਕਲ ਉਸ ਤਰ੍ਹਾਂ ਦੀ ਸੀ। ਅੱਛਾ। ਇਹ ਤਕਰੀਬਨ ਕੋਈ 45-50 ਸਾਲ ਦੀ ਉਮਰ 'ਚ ਦੁਨੀਆ ਤੋਂ ਪਰਦਾ ਕਰ ਗਏ ਨੇ। ਜਵਾਨੀ ਜੀ ਚਲਾ ਗਿਆ, ਜਵਾਨੀ ਚਲੇ ਗਏ। ਇਹ 16 ਨਵੰਬਰ ਬਰੋਜ਼ ਸਵਾਰ 1959 'ਚ ਇਹ ਪਰਦਾ ਕਰ ਗਏ ਨੇ, ਦਿਨ ਦੇ 11:30 ਵਜੇ। ਅਸਾਂ ਪਿਛਲੇ ਟਾਈਮ ਇਸ ਵੇਲੇ ਇਹਨਾਂ ਨੂੰ ਇੱਥੇ ਦਫਨਾ ਦਿੱਤਾ ਸੀ। ਇਹ ਜਗ੍ਹਾ ਇਹਨਾਂ ਨੇ ਮੇਰੇ ਅੱਬਾ ਜੀ ਨੇ ਦੱਸੀ ਸੀ ਤੇ ਇੱਥੇ ਅੰਬਾਂ ਦਾ ਪੁਰਾਣਾ ਬਾਗ ਸੀ ਸਾਡੇ ਦਾਦੇ ਦੇ ਵੇਲੇ ਦਾ। ਅੱਛਾ। ਇਹ ਸਾਂਬੇ ਦੇ ਥੱਲੇ ਉਹ ਅਕਸਰ ਰਾਤ ਬਹਿ ਕੇ ਆਪਣੇ ਜ਼ਿਕਰ ਫਿਕਰ 'ਚ ਰਹਿੰਦੇ ਸਨ। ਪਹਿਲੋਂ ਕਦੀ ਬੱਕਰੀਆਂ ਵੀ ਸਨ ਉਹਨਾਂ ਕੋਲ, ਫਿਰ ਕੁੱਤੇ ਵੀ ਸਨ। ਠੀਕ ਆ। ਉਹ ਇਹ ਫਾਟਕਾਂ ਦੇ ਉੱਤੇ ਜਿਹੜੀਆਂ ਜਲੇਬੀ ਦੀਆਂ ਦੁਕਾਨਾਂ ਸਨ ਨਾ, ਮਠਿਆਈ ਜਲੇਬੀ ਦੀਆਂ, ਉਹ ਲੋਕ ਇਹਨਾਂ ਦੇ ਕੁੱਤਿਆਂ ਨੂੰ ਜਲੇਬੀ ਪਾ ਦਿੰਦੇ, ਇਹਨੂੰ ਸਾਰਾ ਦਿਨ ਗਾਹਕੀ ਨਹੀਂ ਟੁੱਟਦੀ। ਉਹ ਇਹ ਸਮਝਦੇ ਸੀ ਵੀ ਇਹਨਾਂ ਨੂੰ ਦਰਵੇਸ਼ ਆ, ਜਿਹੜਾ ਗਾਹਕੀ ਵਾਲਾ ਸਿਲਸਿਲਾ ਚੱਲਿਆ ਰਹਿਣਾ ਆ। ਤੇ ਉਂਝ ਸਵਾਲ ਕਿਸੇ ਅੱਗੇ ਨਹੀਂ ਸਨ ਕਰਦੇ। ਦਰਵੇਸ਼ ਸਵਾਲ ਤਾਂ ਨਹੀਂ ਕਰਦਾ, ਇਹ ਸਵਾਲ ਨਹੀਂ ਸਨ ਕਿਸੇ ਅੱਗੇ ਕਰਦੇ, ਮੰਗਣ ਵਾਲੇ ਉਹ ਲੋਕ ਆਪ ਕਰਦੇ ਕਰਦਾ ਹੈਗਾ। ਤੇ ਇਹਨਾਂ ਕੋਲ ਬਹੁਤ ਸਾਰੇ ਲੋਕ ਆਉਂਦੇ ਹਨ, ਲੋਕਾਂ ਦੇ ਕੰਮ ਹੀ ਹੁੰਦੇ ਸਨ। ਤੇ ਇਹਨਾਂ ਕਿਹਾ ਵੀ ਇਹ ਜਿਹੜਾ ਸਾਧੂ ਹੁੰਦਾ ਉਹ ਖਲੋਦਾ ਹੁੰਦਾ। ਮੇਰੇ ਅੱਬਾ ਜੀ ਨੂੰ ਕਿਹਾ, ਮੇਰੀ ਉਮਰ 6-7 ਸਾਲ ਸੀ ਜਦੋਂ ਇਹ ਪਰਦਾ ਕਰ ਗਏ। ਮੈਨੂੰ ਉਹ ਕਦੀ ਚੁੱਕ ਵੀ ਲੈਂਦੇ ਸਨ। ਵਾਹ, ਇੰਨਾ ਯਾਦ ਹੈਗਾ ਤੁਹਾਨੂੰ? ਇਹ ਮੈਨੂੰ ਯਾਦ ਆ। ਸ਼ਕਲੋ ਸੂਰਤ ਕਿਦਾਂ ਦੀ ਸੀ ਉਹਨਾਂ ਦੀ? ਸ਼ਕਲੋ ਸੂਰਤ ਗਰੇਵਾਲ ਜਿਹੜਾ ਨਾ ਹੁਣ ਅੱਜ ਕੱਲ ਸਿੱਖਾਂ ਦੇ ਨੈਟ ਤੇ ਆਉਂਦਾ। ਅੱਛਾ ਅੱਛਾ। ਉਹਦੇ ਵਾਂਗੂ ਸ਼ਕਲੋ ਸੂਰਤ, ਉਹਦੇ ਵਾਂਗੂ ਦਾੜੀ,
ਅਜੇ ਕੋਈ ਜ਼ਿਆਦਾ ਬੱਗੇਵਾਲ ਨਹੀਂ ਸਣ ਆਏ, ਇਹ ਮੈਨੂੰ ਪਤਾ, ਕਿਉਂਕਿ ਮੈਂ ਤੇ ਉਹ ਸ਼ਾਮ ਨੂੰ ਇਕੱਠਿਆਂ, ਤੇ ਮੇਰੀ ਮਾਂ ਨੂੰ ਕਦੀ ਆਖਣਾ ਬੀਬਨ ਚਾਹ ਪਕਾ ਦੇ, ਰੋਟੀ ਖਾਂਦੇ ਮੈਂ ਨਹੀਂ ਵੇਖਿਆ ਉਹਨਾਂ ਨੂੰ ਚਾਹ ਪੀਂਦੇ ਹੁੰਦੇ, ਚਾਹ ਪੀਂਦੇ ਸਨ। ਇਸ ਪਿੰਡ ਚੋਂ ਤਾਂ ਆਏ ਵੀ ਇਹ ਰੰਧਾਵਿਆਂ ਦਾ ਪਿੰਡ ਸੀ, ਸਮਝਦੇ ਸੀ ਵੀ ਸਾਡੇ ਆਪਣੇ ਹੀ ਆ। ਫਿਰ ਮੈਨੂੰ ਸ਼ੌਕ ਹੋਇਆ ਇੱਕ ਵਾਰ, ਤੇ ਮੈਂ ਇਹਨਾਂ ਦੇ ਪਿੰਡ ਗਿਆ। ਅੱਛਾ। ਤੇ ਜਿਹੜਾ ਸਾਡੇ ਦਾਦੇ ਦੇ ਵਕਤ ਦਾ ਬੂਹਾ ਲੱਗਾ ਸੀ ਨਾ, ਤੇ ਇਹਨਾਂ ਦੇ ਪਿਓ ਜਾਂ ਦਾਦੇ ਦਾ ਬੂਹਾ ਲੱਗਾ ਸੀ, ਉਹ ਇੰਸੀ ਜਿਵੇਂ ਇੱਕੋ ਮਿਸਤਰੀ ਨੇ ਇੱਕੋ ਦਿਨ ਬਣਾਇਆ, ਇੱਕੋ ਹੱਥ ਦੇ ਬਣੇ। ਔਰ ਇਸ ਪਿੰਡ ਚ ਆ ਕੇ ਫਿਰਦੇ ਫਿਰ ਸਾਡੇ ਕੋਲ ਆ ਗਏ। ਪਤਾ ਨਹੀਂ ਉਹਨਾਂ ਦੀ ਅਗਲੀ ਮੁਸਤਕਬਲ ਦੀ ਜਿਹੜੀ ਨਜ਼ਰ ਸੀ ਉਹ ਕੰਮ ਕਰਦੀ ਸੀ, ਤੇ ਉਹ ਫਿਰ ਉਹਨਾਂ ਨੇ ਸਾਨੂੰ ਮੌਕਾ ਦਿੱਤਾ। ਤੇ ਉਹ ਫਿਰ ਜਦੋਂ ਇਹ ਕਬਰ ਬਣੀ, ਤੇ ਮੇਰੇ ਤੋਂ ਮੇਰਾ ਵੱਡਾ ਭਰਾ ਹੈ, ਉਹਨੂੰ ਉਹਨਾਂ ਨੇ 1992 ਚ ਕਿਹਾ ਉਹ ਇਹਦੀ ਢੇਰੀ ਪੱਕੀ ਕਰੋ ਓਏ। ਇਸ ਤਰ੍ਹਾਂ ਹੁਕਮ ਦਿੰਦੇ ਹੁੰਦੇ ਸਨ, ਸਵਾਲ ਨਹੀਂ ਹੁਣ ਕਰਦੇ, ਇਹਦੀ ਢੇਰੀ ਪੱਕੀ ਕਰੋ ਓਏ। ਅੱਛਾ। ਉਹਨੇ ਮੈਨੂੰ ਕਿਹਾ, ਤੇ ਮੈਂ ਕਿਹਾ ਪੈਸੇ ਤੇਰੇ ਕੋਲ ਬੈਂਕ ਚ ਲਿਆ, ਬਣਾਨੇ ਆ। ਇਹ ਫਿਰ ਬਾਕੀ ਮਿੱਟੀ ਸ਼ਿੱਟੀ ਪਾ ਕੇ ਚਾਰ ਦੀਵਾਰੀ ਪੇ ਡੰਗਰ ਸ਼ੰਗਰ ਅੰਦਰ ਨਾ ਆਉਣ, ਇਹ ਆਸਤਾ ਸ਼ੌਕ ਨਾਲ ਅਸਾਂ ਕਰ ਦਿੱਤਾ। ਹੁਣ ਮੇਰੇ ਦਿਲ ਚ ਸੀ ਕਿ ਮੈਂ ਵੀ ਹੁਣ ਦੁਨੀਆ ਤੋਂ ਜਾਣ ਵਾਲਾ, ਤੇ ਚਲੋ ਇੱਕ ਸਟੋਰੀ ਜੀ ਐਵੇਂ ਹੀ ਨਾ ਰਹਿ ਜਾਏ, ਕੋਈ ਥੋੜਾ ਜਿਹਾ ਇਹਦਾ ਤਾਰਫ ਜਿਹਾ ਹੋ ਜਾਏ। ਤੇ ਇਹ ਚੀਜ਼ਾਂ ਇੰਜ ਹੋਈਆਂ। ਇਹ ਦਰਬਾਰ ਬਣਾਉਣ ਦੀ ਮਤਲਬ ਕਿਸ ਤਰ੍ਹਾਂ ਤੁਹਾਨੂੰ ਉਹਨਾਂ ਨੇ ਹੁਕਮ ਦਿੱਤਾ ਕਿ ਕਿਸ ਤਰ੍ਹਾਂ ਸਾਹਮਣੇ ਬਹਿ ਕੇ ਕੀ ਦਿੱਤਾ? ਨਹੀਂ ਖਾਬ ਚ ਉਹਨੂੰ ਮਿਲੇ ਨਾ। ਅਸਲ ਇਹ ਗੱਲ ਦੱਸੋ ਨਾ। 1992 ਚ ਉਹਨਾਂ ਨੇ ਹੁਕਮ ਦਿੱਤਾ ਮੇਰੇ ਵੱਡੇ ਭਰਾ ਨੂੰ, ਖਾਬ ਚ ਆ ਕੇ। ਅੱਛਾ, ਕੀ ਇਸ਼ਾਰਾ ਦਿੱਤਾ? ਇਸ਼ਾਰਾ ਦਿੱਤਾ ਵੀ ਇਹਦੀ ਢੇਰੀ ਬਣਾਓ ਹੁਣ। ਇਹ ਕੱਚੀ ਢੇਰੀ ਸੀ, ਤੇ ਉਹਨਾਂ ਦੇ ਹੁਕਮ ਦੇ ਮੁਤਾਬਕ ਫਿਰ ਅਸਾਂ ਇਹ ਕੀਤਾ। ਉਹਨਾਂ ਦਾ ਨਾਂ ਕੀ ਰੱਖਿਆ ਸੀ? ਵੀ ਲੱਭਾ ਰਿਹਾ ਨਾਂ? ਨਹੀਂ, ਅਸੀਂ ਫਿਰ ਬਾਅਦ ਚ ਉਹਨੂੰ ਬਾਬਾ ਸ਼ੇਰ ਆਂਦੇ ਸਨ। ਬਾਬਾ ਸ਼ੇਰ ਅਸੀਂ ਲਿਖਿਆ ਅੰਦਰ ਨਾਮ। ਠੀਕ। ਤੇ ਲੱਭਾ ਸਿੰਘ ਜਿਹੜਾ ਫਿਰ ਬਾਬਾ ਸ਼ੇਰ ਬਣ ਗਿਆ। ਬਾਬਾ ਸ਼ੇਰ ਮੁਹੰਮਦ। ਕਿਉਂਕਿ ਇੱਥੇ ਇੱਕ ਇਹ ਆਪਣਾ ਬਾਬਾ ਬਲੀ ਸ਼ੇਰ ਹੁੰਦਾ ਸੀ। ਬਾਬਾ ਬਲੀ ਸ਼ੇਰ ਸਰਕਾਰ ਦੇ ਨਵੇਂ ਵਾਲੇ। ਹਾਂਜੀ। ਇਹ ਕਦੀ ਟਿੱਬਿਆਂ ਤੇ ਫਿਰਦੇ ਸਨ, ਤੇ ਇਹ ਬੜੇ ਕੌੜੇ ਤਬਾਹ ਸਨ, ਉਹ ਜ਼ਰਾ ਮੁਲਾਇਮ ਤਬਾਹ ਸਨ। ਇਹ ਇਹਨਾਂ ਦਾ ਕਦੀ ਜੋੜ ਵੀ ਹੈ ਸੀ। ਅੱਛਾ। ਆਪੋ ਚ ਦੋਵਾਂ ਬਜ਼ੁਰਗਾਂ ਦਾ। ਤੇ ਕਦੀ ਇਹ ਸੂਏ ਦੇ ਉੱਤੇ ਇੰਜ ਪਾਣੀ ਪਿਆਸ ਲੱਗੀ ਹੈ ਨਾ, ਤੇ ਇੰਜ ਭਰਿਆ ਬੁੱਕ, ਤੇ ਫਿਰ ਰੋੜ ਦਿੰਦੇ ਸਨ ਵੀ ਪਾਣੀ ਕਿਸੇ ਦਾ। ਵਾਹ, ਇੰਨਾ ਤਕਵਾ ਸੀ। ਇਹ ਤਕਵਾ ਬਹੁਤ ਜ਼ਿਆਦਾ ਸੀ ਉਹਨਾਂ ਦਾ। ਉਹ ਕਿਸੇ ਦੇ ਸਵਾਲ ਨਹੀਂ ਹਨ ਕਰਦੇ। ਤੇ ਕੁੱਤੇ ਵੀ ਕਿਸੇ ਜ਼ਮਾਨੇ ਚ ਉਹਨਾਂ ਕੋਲ ਬਹੁਤ ਹੁੰਦੇ ਹਨ, ਤੇ ਗਾਲਮੰਦਾ ਵੀ ਉਹ ਕਰ ਦਿੰਦੇ ਸਨ। ਕੋਈ ਉਹਨਾਂ ਦੀ ਕਰਾਮਤ ਵੇਖੀ ਸੀ ਜਿੱਥੋਂ ਬਾਅਦ ਚ ਆਪਾਂ ਸਾਡੇ ਬੰਦੇ ਆ ਕਰਨੀ ਵਾਲੇ ਆ? ਇਹ ਜਦੋਂ ਚੌਧਰੀ ਲਿਆਸ ਦਾ ਪਿਓ ਕਤਲ ਹੁੰਦਾ ਨਾ ਜੀ, ਇਹ ਹਯਾਤ ਸਨ। ਅੱਛਾ। ਇਹ ਇੱਕ ਪੱਕੀ ਠਿੱਠੀ ਗੱਲ ਆ। ਤੇ ਇੱਥੇ ਫਿਰਦੇ ਆਂਦੇ ਨੇ ਹੁਣ ਕਾਵਾਂ ਗੋਸ਼ਤ ਖਾਣਗੇ, ਗਿਰਜਾਂ ਗੋਸ਼ਤ ਖਾਣਗੇ। ਜੀ। ਬਾਅਦ ਚ ਪਤਾ ਲੱਗਾ ਕਿ ਇਸ ਟਾਈਮ ਉਹ ਕਤਲ ਹੋਇਆ। ਦੂਸਰਾ ਵਾਕਿਆ ਇਹ ਹੋਇਆ ਕਿ ਇੱਥੇ ਇੱਕ ਬੰਦਾ ਆਇਆ ਸ਼ਾਮ ਦੇ ਟਾਈਮ ਗਰਮੀਆਂ ਨੂੰ, ਉਹਨੇ ਆਖਿਆ ਬਾਬਾ ਜੀ ਸਵੇਰੇ ਸਾਡੇ ਮੁੰਡੇ ਦੀ ਕਤਲ ਦੀ ਤਾਰੀਖ ਆ। ਅੱਛਾ। ਕਤਲ ਦੀ ਤਾਰੀਖ ਆ, ਤੇ ਉਹ ਤੁਸੀਂ ਸਰਕਾਰ ਸਾਡੇ ਲਈ ਦੁਆ ਕਰਿਓ। ਉਹ ਆਂਦੇ ਨੇ ਮੈਂ ਸਾਹਿਬ ਨਾਲ ਆਪ ਗੱਲ ਕਰਾਂਗਾ। ਤੇ ਉਹ ਅਗਲੇ ਦਿਨ ਉਹਨਾਂ ਨੇ ਆਪਣੇ ਕੱਪੜੇ ਛੱਪੜੇ ਸਾਡੇ ਘਰ ਰੱਖੇ ਸਨ। ਫਿਰ 2 ਪੱਗਾਂ ਬੰਨਦੇ ਸਨ। ਅਸਾਂ ਵੀ ਇਹ ਗੁੰਮਤ ਦਾ ਰੰਗ ਇਸ ਵਜ੍ਹਾ ਤੋਂ ਪੀਲਾ ਤੇ ਜੋਗੀਆ ਰੱਖਿਆ। ਉਹ ਪੱਗ ਇਸ ਰੰਗ ਦੀਆਂ 2 ਬੰਨਦੇ ਸਨ। ਫਿਰ ਡਾਂਗ ਨੂੰ ਚੰਗਾ ਤੇਲ ਛਿੱਲ ਲਾਉਣਾ, ਖੁੱਸਾ ਵੀ ਪਾਉਣਾ। ਅੱਛਾ। ਤੇ ਕੁੜਤਾ ਲੰਮਾ ਜਿਹਾ ਪਾ ਕੇ ਫਿਰ ਬਾਹਰ ਨਿਕਲ ਕੇ ਚੰਗੀਆਂ ਗਾਲਾਂ ਕੱਢ ਕੇ ਕੋਈ ਅੱਧਾ ਘੰਟਾ ਤੇ ਘਰ ਆ ਗਏ। ਉਹ ਫਿਰ ਸ਼ਾਮ ਨੂੰ 5 ਵਜੇ ਗਰਮੀਆਂ ਨੂੰ ਉਹ ਵੀ ਆ ਗਏ। ਤੇ ਬਾਬਾ ਜੀ ਤੋਂ ਨਿਕਲਣ ਲੱਗੇ, ਦੱਸਿਆ ਹੀ ਨਾ। ਉੱਥੇ ਸਾਹਿਬ ਦੇ ਅੰਦਰ ਖਲੋਤੇ ਇਕੱਠੇ ਹੀ, ਤੇ ਖਲੋਤੇ ਇੱਥੇ ਪਿੰਡ ਸਨ। ਉਹ ਫਿਰ ਸ਼ਾਮ ਨੂੰ ਜਦੋਂ ਇੱਥੇ ਘਰ ਆਏ ਤੇ ਉਹਨਾਂ ਸਾਰੀ ਗੱਲ ਦੱਸੀ, ਸਾਨੂੰ ਵੀ ਪਤਾ ਲੱਗ ਗਿਆ ਤੇ ਕਰਨੀ ਵਾਲੇ ਆ। ਤੇ ਇਹ ਪਾਣੀ ਜਦੋਂ ਪਹਿਲਾਂ ਆਇਆ 1958 ਚ, ਐਸਾ ਇਲਾਕੇ ਫਲੱਡ ਆਇਆ, ਤੇ ਸਾਡੇ ਪਿੰਡ ਦੇ ਲੋਕਾਂ ਭਾਜੜ ਲੱਦ ਲਈ, ਗੱਡਿਆਂ ਦੇ ਉੱਤੇ ਭਾਜੜ ਵੀ ਪਾਣੀ ਆਣ ਚੜਿਆ। ਤੇ ਆਂਦੇ ਨੇ ਇਹਦੇ ਹੁੱਕੇ ਚ ਪਾਉਣ ਜੋਗਾ ਵੀ ਨਹੀਂ, ਉਹ ਭੜਵੇ ਲਾ ਦਿਓ ਥੱਲੇ ਭਾਜੜਾ। ਇਹਨੇ ਲਵਾਈਆਂ ਸਨ। ਵਾਹ। ਤੇ ਬਸ ਇਸ ਤਰ੍ਹਾਂ ਕਰਕੇ ਕਈ ਹੋਰ ਚੀਜ਼ਾਂ, ਕਈ ਸਾਡੇ ਜ਼ਾਤੀ ਮਸਲੇ ਨੇ, ਮੈਂ ਉੱਤੇ ਬਹਿਸ ਨਹੀਂ ਕਰਨੀ ਜੀ। ਉਹ ਨਹੀਂ ਤੁਸੀਂ ਕਰਨਾ। ਆਹੋ, ਉਹ ਨਹੀਂ ਠੀਕ। ਉਹਨਾਂ ਵਿੱਚ ਵੀ ਤੁਹਾਨੂੰ ਉਹਨਾਂ ਨੇ ਰੋਸ਼ਨੀ ਦਿਖਾਈ? ਸਾਰੀ ਰੋਸ਼ਨੀ ਉਹਨਾਂ ਦੀ ਸੀ। ਠੀਕ ਆ। ਉਹ ਤੇ ਮੁਸਤਕਬਲ ਸਾਰਾ ਦੱਸ ਦਿੱਤਾ ਸੀ। ਕੀ ਬਾਤ। ਤੇ ਇਹ ਮੇਰੇ ਪਿਓ ਨੂੰ ਬੜੀ ਹਦਾਇਤ ਵੀ ਉਹਨਾਂ ਕੀਤੀ, ਪਰ ਆਈਆਂ ਨੂੰ ਨਿਮਾ ਜਿਹਾ ਹੋ ਕੇ ਆਪਣਾ ਵਕਤ ਕੱਢੋ, ਇਹ ਝਗੜੇਲੂ ਲੋਕ ਹੁੰਦੇ ਨੇ, ਗਮਰਾਹ ਹੁੰਦੇ ਨੇ, ਇਸ ਤਰ੍ਹਾਂ ਕਰਕੇ ਦੱਸਿਆ। ਅੱਛਾ। ਤੇ ਉਹਨਾਂ ਦੇ ਜਿਹੜੇ
ਵਾਰਸ ਸੀ ਉਹਨਾਂ ਨੇ ਕੋਈ ਨਹੀਂ ਦੱਸਿਆ ਵੀ ਜਦੋਂ ਇਹ ਜਾਣ ਲੱਗੇ ਨੇ ਉਹਨਾਂ ਨੇ ਅਸਰਾਰ ਕੀਤਾ, ਬਾਅਦ ਚ ਵੀ ਦੱਸਦੇ ਨੇ ਉਹਨਾਂ ਦੇ ਕੋਈ ਮੁੰਡੇ ਆਏ, ਉਹਨਾਂ ਅਸਰਾਰ ਕੀਤਾ ਵੀ ਚਾਚੂ ਜੀ ਚਲੀਏ। ਹਾਂ ਇਹਨਾਂ ਕਿਹਾ ਨਹੀਂ, ਜਿੱਥੇ ਪਰਮਾਤਮਾ ਮਿਲੇ ਨਾ ਹਾਂ ਸਾਧੂ ਨਹੀਂ ਉੱਥੋਂ ਜਾਂਦਾ ਹੁੰਦਾ। ਸਾਧੂ ਨਹੀਂ ਜਾਂਦਾ, ਇਹ ਰੂਹਾਨੀ ਸ਼ਖਸੀਅਤ ਸੀ ਬਹੁਤ ਰੱਬ ਦਾ ਜ਼ਿਆਦਾ। ਰੂਪ ਹੁੰਦੇ ਆ ਜੀ ਇਹ ਲੋਕ। ਤੇ ਵਾਰਿਸ ਸ਼ਾਹ ਦੀ ਕਿਤਾਬ ਇਹਨੂੰ ਜ਼ਬਾਨੀ ਬਹੁਤ ਯਾਦ ਸੀ ਜੀ, ਬਹੁਤ ਜ਼ਿਆਦਾ। ਉਹ ਫਿਰ ਸਾਡੇ ਘਰ ਰਹੀ ਕਿਤਾਬ ਬੜਾ ਚਿਰ, ਉਹ ਬਾਅਦ ਚ ਫਿਰ ਪਤਾ ਨਹੀਂ ਕਿਸੇ ਮੰਗੀ ਤੇ ਉਹ ਫਿਰ ਦਿੱਤੀ ਨਾ ਉਹਨੇ। ਅੱਛਾ, ਵਾਰਿਸ ਸ਼ਾਹ ਦੀ ਕਿਤਾਬ ਇਹਨਾਂ ਨੂੰ ਜ਼ਬਾਨੀ ਯਾਦ ਜ਼ਬਾਨੀ ਯਾਦ ਸੀ ਪੜ੍ਹਦੇ ਬਹੁਤ ਸੀ? ਜ਼ਿਆਦਾ, ਵਾਹ, ਬੜਾ ਜੁੱਪ ਕੇ ਪੜ੍ਹਦੇ ਸਨ। ਅੱਛਾ ਅੱਛਾ। ਤੇ ਵਾਰਿਸ ਸ਼ਾਹ ਤੋਂ ਇਹ ਬਹੁਤ ਮੁਤੱਸਰ ਪਿੰਡ ਸਨ। ਵਾਲੇ ਇਸ ਦਰਬਾਰ ਦੀ ਹੁਣ ਕਿੰਨੀ ਕੁ ਮਾਨਤਾ ਕਰਦੇ ਆ? ਮੰਨਤਾ ਇਹ ਦਰਬਾਰ ਨੇ ਅਸਾਂ ਕਿਸੇ ਅੱਗੇ ਇੱਕ ਸਵਾਲ ਨਹੀਂ ਕਦੀ ਕੀਤਾ। ਜਿੱਦਾਂ ਸ਼ਾਹ ਜੁਮੇਰਾਤ ਨੂੰ ਦੀਵਾ ਬਾਲਦੇ ਆ ਗਏ, ਉਹ ਚੀਜ਼। ਦੀਵਾ ਬਲਦਾ ਰਿਹਾ, ਹਾਂ, ਹੁਣ ਤਾਂ ਬਿਜਲੀ ਆ ਗਈ ਨਾ। ਹੁਣ ਤਾਂ ਬਿਜਲੀ ਆ ਗਈ। ਤੇ ਅਸੀਂ ਇਹ ਹੁਣ 16 ਨਵੰਬਰ ਨੂੰ ਆਪਣੇ ਤੌਰ ਤੇ ਲੰਗਰ ਸ਼ੰਗਰ ਕਰੀਦਾ ਇਹਨਾਂ ਦਾ। ਉਹਨਾਂ ਦੀ ਯਾਦ ਵਿੱਚ ਉਰਸ ਤੇ ਕਰਦੇ ਕਦੀ ਲੰਗਰ ਚ ਵੀ ਕਿਸੇ ਕੋ ਪੈਸਾ ਨਹੀਂ ਮੰਗਿਆ, ਆਪਣੇ ਪੱਲੇ। ਕਦੇ ਆਪਣੇ ਪੱਲੇ ਜਿੰਨਾ ਵੀ ਹੋ ਸਕੇ, ਜੀ, ਕੋਈ ਪਾਬੰਦੀ ਨਹੀਂ ਸਾਡੀ। ਹਾਂ, ਤੇ ਖਤਮ ਲਵਾਣੇ ਤੁਸੀਂ? ਖਤਮ ਅਸੀਂ ਦੋਨੇ। ਠੀਕ ਹੈ। ਇੱਕ ਬਹੁਤ ਬੜੀ ਗੱਲ ਹੈ ਜੀ, ਦੇਖੋ ਇੱਥੇ ਰਹਿ ਜਾਣਾ ਆਪਣੇ ਖਾਨਦਾਨ ਨੂੰ ਛੱਡ ਕੇ, ਉਹਨਾਂ ਦੇ ਨਾਲ ਨਹੀਂ ਗਿਆ, ਉਹਦੀ ਫਿਰ ਇਸ ਮਿੱਟੀ ਨਾਲ ਕਿੰਨੀ ਮੁਹੱਬਤ ਹੋਏਗੀ, ਇਹਨਾਂ ਲੋਕਾਂ ਨਾਲ ਕਿੰਨੀ ਮੁਹੱਬਤ ਹੋਏਗੀ ਕਿ ਉਹਨੇ ਆਪਣੇ ਛੱਡਣੇ ਗਵਾਰਾ ਕਰ ਲਿਆ। ਬੇਸ਼ੱਕ ਉਹ ਦਰਵੇਸ਼ੀ ਲਾਈਨ 'ਚ ਸੀਗੇ, ਦਰਵੇਸ਼ੀ ਤਾਂ ਉਧਰ ਵੀ ਜਾ ਕੇ ਚੱਲ ਸਕਦੀ ਸੀ ਨਾ, ਪਰ ਉਹਨਾਂ ਨੇ ਇਹ ਵੀ ਉਹਨਾਂ ਨੂੰ ਨਜ਼ਰ ਆ ਗਿਆ ਸੀ ਕਿ ਮੈਨੂੰ ਜਿਸ ਤਰ੍ਹਾਂ ਹੁਣ ਤੁਸੀਂ ਦਰਬਾਰ ਬਣਾਇਆ ਆ, ਹਾਂਜੀ, ਇਹ ਅਕੀਦਤ ਸ਼ਾਇਦ ਉਧਰ ਨਾ ਮਿਲਦੀ ਉਹਨੂੰ ਜਿੰਨੀ ਤੇ ਤੁਸੀਂ। ਦੂਸਰੀ ਚੀਜ਼ ਇਹ ਹੈ ਕਿ ਇੱਥੇ ਇੱਕ ਚੌਕ ਚੱਕ ਆ ਸਾਡੇ, ਚੋਰੀ ਲਿਆ ਸਾਲਾ। ਚੌਰੀ ਲਿਆ ਸਾਲਾ, ਤੇ ਉਹਦੇ ਚੱਕ ਦਾ ਇੱਕ ਮੁੰਡਾ ਇੱਥੇ ਮਾਲ ਚਾਰਦਾ ਹੁੰਦਾ ਸੀ ਰੇਲਵੇ ਲਾਈਨ ਤੇ। ਜੀ, ਤੇ ਉਹ ਮਾਲ ਚਾਰਦੇ ਇੱਥੇ ਚੌਰੀ ਦੇ ਪਿੰਡ 'ਚ ਗੜਬੜ ਹੋ ਗਈ, ਉੱਥੋਂ ਜ਼ਮੀਨ ਵੇਚ ਕੇ ਚਲੇ ਗਏ। ਉਹ ਜ਼ਮਾਨਾ ਉਹਦੇ ਬਚਪਨ ਦਾ ਸੀ, ਜਦੋਂ ਅਜੇ ਦਾੜੀ ਮੁੱਛ ਨਹੀਂ ਸੀ ਆਈ। 1985 ਤੋਂ ਪਹਿਲੇ ਉਹ ਬੰਦਾ ਆਇਆ, ਉਹਨੂੰ ਖਾਬ 'ਚ ਇਹਨਾਂ ਨੇ ਸੱਦਿਆ। ਉਹ ਆਣ ਕੇ ਇੱਥੇ ਖਲੋਤਾ ਜਿੱਥੇ ਅੰਬ ਲੱਗਾ ਸੀ। ਅੱਛਾ, ਉਹਨੇ ਸਾਨੂੰ ਆਣ ਕੇ ਕਿਹਾ ਵੀ ਇੱਥੇ ਅੰਬ ਹੁੰਦਾ ਸੀ। ਅਸੀਂ ਆਖਿਆ ਆਹੋ। ਅੱਛਾ, ਅਖੇ ਉਹਦੀ ਕਬਰ ਹੈ। ਅਸੀਂ ਆਖਿਆ ਆਹੋ। ਇਹ ਬਾਬੇ ਸੈਦ ਦਾ ਰਕਬਾ? ਅਸੀਂ ਆਖਿਆ ਆਹੋ। ਅਖੇ ਨਾ ਮੈਨੂੰ ਖਾਬ 'ਚ ਉੱਥੋਂ ਸੱਦਿਆ। ਮੈਂ ਪਹਿਲੀ ਦਫਾ ਇਸ ਇਲਾਕੇ 'ਚ ਆਇਆ, ਕਿਉਂਕਿ ਦੁਸ਼ਮਣੀ ਦੀ ਵਜ੍ਹਾ ਤੋਂ ਅਸੀਂ ਇਸ ਇਲਾਕੇ 'ਚ ਆਏ ਹੀ ਨਹੀਂ। ਉਹ ਇਲਾਕਾ ਸੀ ਉਹਨਾਂ ਦਾ, ਰਾਣੇ ਸਨ ਮਰਦਾਰ ਮਾਫੀ 100 ਚੱਕ ਸਾਹੀਵਾਲ ਦੇ ਵਿੱਚ। ਸਾਹੀਵਾਲ ਦੇ ਕੋਲ ਮਰਦਾਰ ਮਾਫੀ ਸਟੇਸ਼ਨ ਹੈ। ਹਾਂਜੀ, ਉੱਥੋਂ ਦੇ ਉਹ ਬੰਦੇ ਸਨ, ਸਿੰਘ ਵਾਲੀ 33 ਦੇ ਬਿਲਕੁਲ ਨਾਲ। ਬਿਲਕੁਲ ਉੱਥੋਂ ਆਇਆ ਸੀ ਉਹ ਬੰਦਾ। ਅੱਛਾ, ਉਹਨੇ ਦੱਸਿਆ ਵੀ ਪਹਿਲੋਂ ਮੈਂ ਉਸ ਘੜੀਏ ਫਿਰ ਕੇ ਚਲਾ ਗਿਆ, ਫਿਰ ਰਾਤ ਨੂੰ ਡਾਂਗ ਚੁੱਕ ਕੇ ਪੈ ਨਾ, ਓਏ ਤੈਨੂੰ ਘਟਿਆ ਪਤਾ ਹੀ ਨਹੀਂ। ਉਹ ਤਾਂ ਪੁਰਾਣੇ ਵਸਿੰਦਿਆਂ ਦਾ ਰੰਧਾਵਿਆਂ ਦਾ ਪਿੰਡ ਹੋਇਆ। ਹਾਂ, ਫਿਰ ਇਸ ਤਰ੍ਹਾਂ ਆਏ। ਇਸ ਤਰ੍ਹਾਂ ਹੀ ਇਹ ਜਿਹੜਾ ਸਾਡਾ ਚਿਰਾਗੀਆ ਦਰਸਿਆ ਫਾਟਕ ਦੇ ਨਾਲ, ਚਿਰਾਗੀਆ, ਇੱਥੇ ਦੇ ਕਿੱਕਰ ਹੁੰਦੇ ਸਨ ਤੇ ਸਰੂਟ ਤੇ ਕਾਨੇ ਜਾਏ ਤੇ ਡੂੰਘੇ ਟੋਏ ਸਨ। ਇੱਥੇ ਇੱਕ ਜੰਗਲੀ ਸੀ ਜਿਹਦੇ ਕੋ ਅਸਾਂ ਇਹਦਾ ਫਿਰ ਸੰਗੇ ਬੁਨਿਆਦ ਰਖਾਇਆ। ਅੱਛਾ ਜੀ। ਉਹਨੂੰ ਆਂਦੇ ਨੇ, ਉਹ ਰੇਲਵੇ 'ਚ ਮੁਲਾਜ਼ਮ ਸੀ। ਠੀਕ ਹੈ। ਉਹਨੂੰ ਆਂਦੇ ਨੇ ਉਹ ਨੂਰਿਆ, ਇਹ ਕਦੀ ਬੱਚੇ ਉੱਥੇ ਕੁਰਾਨ ਸ਼ਰੀਫ ਪੜਿਆ ਕਰਨਗੇ। ਉਸ ਜ਼ਮਾਨੇ ਜਦੋਂ ਇਹਦਾ ਨਾਂ ਥੇ ਕੋਈ ਨਹੀਂ, ਸ਼ਾਹ ਸਵਾਰ ਦਾ ਪਤਾ ਹੀ ਨਹੀਂ ਸੀ ਲੋਕਾਂ ਨੂੰ। ਉਦੋਂ ਉਹਨਾਂ ਨੇ ਦੱਸ ਦਿੱਤਾ ਇੱਥੇ ਬੱਚੇ ਕਦੀ ਕੁਰਾਨ ਸ਼ਰੀਫ ਟਾਈਮ 'ਚ ਦਰਸ ਬਣੇਗਾ ਔਰ ਉੱਥੇ ਬੱਚੇ ਤਾਲੀਮ ਹਾਸਲ ਕਰਨਗੇ, ਆਪਣੀ ਕੁਰਾਨੀ ਤਾਲੀਮ। ਹਾਂ, ਕੀ ਬਾਤ ਹੈ। ਇਹਨਾਂ ਦੂਰ ਹੁੰਦੇ ਸੀ। ਤੇ ਇੱਕ ਵਾਰ ਰਾਤ ਤੇ ਫਿਰੰਡਿਆ ਤੇ ਮੇਰੇ ਅੱਬਾ ਜੀ ਉੱਥੇ ਸੜਕ ਤੇ ਗਏ ਤੇ ਇਹਨਾਂ ਆਵਾਜ਼ ਮਾਰੀ, ਸ਼ੇਰ ਚਲੋ ਘਟਿਆ ਦੌੜ ਜਾ, ਇਹ ਡਿਊਟੀ ਟਾਈਮ ਹੈ। ਅੱਛਾ, ਘਟਿਆ ਲਫ਼ਜ਼ ਇਸਤੇਮਾਲ ਘਟਿਆ ਦਾ? ਹਾਂ, ਘਟਿਆ। ਚਲੋ ਘਟਿਆ ਦੌੜ ਜਾ, ਉੱਥੇ ਡੰਗਰਾਂ ਤੇ ਜਾ ਕੇ ਸੌ। ਤੇ ਮੈਂ ਆਖਿਆ ਜੀ ਕੀ ਕਰਦੇ ਜੀ? ਉਹ ਚਲੋ ਚੱਲ ਡਿਊਟੀ ਟਾਈਮ ਆ, ਸਿਟੀ ਅਫਸਰ ਫਰੈਂਡ ਆ। ਰੂਹਾਨੀ ਤੌਰ ਤੇ ਇਹਦਾ ਇੰਨਾ ਮਕਾਮ ਸੀ, ਇਹਦੇ ਕੋਈ ਕੰਮ ਲੈਂਦੇ ਸਨ। ਤੁਸੀਂ ਗੱਲ ਕੀਤੀ ਸੀ ਵੀ ਖਾਬ ਦੇ ਵਿੱਚ ਆ ਕੇ ਉਹਨਾਂ ਨੇ ਇਸ਼ਾਰਾ ਦਿੱਤਾ ਕਿ ਮੇਰਾ ਦਰਬਾਰ ਬਣਾਓ। ਹਾਂਜੀ, ਮੌਮੀ ਤੌਰ ਤੇ ਇਦਾਂ ਦੇ ਜਿਹੜੇ ਖਾਬ ਹੁੰਦੇ ਆ, ਬੰਦਾ ਇੱਕ ਵਾਰੀ ਸੁਣ ਕੇ ਜਾਂ ਇੱਕ ਵਾਰੀ ਆਇਆ ਹੋਵੇ ਤਾਂ ਉੱਤੇ ਐਡਾ ਗੌਰ ਨਹੀਂ ਕਰਦਾ। ਇਹ ਖਾਬ ਬਾਰ-ਬਾਰ ਆਇਆ ਜਾਂ ਇੱਕੋ ਵਾਰੀ ਆਇਆ ਸੀਗਾ? ਮੈਂ 6ਵੀਂ 'ਚ ਪੜ੍ਹਦਾ ਸਾਂ ਜੀ, ਕਿਉਂਕਿ ਮੇਰੇ ਨਾਲ ਤਲਕ ਸੀ ਤੇ ਮੈਂ ਸਾਂ ਫੇਲ, ਤੇ ਮੇਰਾ ਕੰਨ ਮਰੋੜ ਕੇ ਮੰਜੀ ਤੋਂ ਨਾ ਉਠਾ ਕੇ ਬਾਹਰਤਾ ਸੀ, ਤੂੰ ਫੇਲ ਓਏ, ਐਵੇਂ ਨਾ ਜਾਈ ਸਕੂਲੇ। ਅੱਛਾ, ਐਵੇਂ ਗੱਲ ਐ ਸੀ। ਮਤਲਬ ਖਾਬ ਉਹਨਾਂ ਨੂੰ ਇੱਕੋ ਵਾਰੀ ਆਇਆ ਸੀ ਕਿ ਦੋ ਵਾਰੀ ਆਇਆ? ਇੱਕ ਵਾਰ ਵੀ ਇਹਦਾ ਆ ਜਾਏ ਜਾਂ ਦੋ ਵਾਰ। ਇਹਨੇ ਜਿਹੜੀਆਂ ਗੱਲਾਂ ਸਾਡੇ ਨਾਲ ਕੀਤੀਆਂ, ਸਾਡੇ ਆਪਣੇ ਮਾਮਲੇ ਨੇ, ਉਹ ਸਾਨੂੰ ਡਿਸਕਸ ਨਹੀਂ ਕਰਨੇ ਇਹਦੇ 'ਚ। ਠੀਕ ਹੈ, ਯਾਨੀ ਉਹ ਤੁਹਾਨੂੰ ਮਾਮਲਿਆਂ 'ਚ ਅੰਦਾਜ਼ਾ ਹੋ ਗਿਆ ਸੀ? ਉਹ ਕੁਛ ਹੀ ਹੋਇਆ, ਜਿੱਦਾਂ ਇਹ ਕਹਿੰਦੇ ਅੱਜ ਵੀ ਉੱਥੋਂ ਦੀ ਲੰਘੇ। ਕੀ ਬਾਤ ਹੈ, ਅੱਜ ਵੀ ਉੱਥੋਂ ਦੀ ਲੰਘਿਆ ਜੋ ਕੁਛ ਇਹਨੇ ਦੱਸ ਛੜਿਆ। ਹਾਂ, ਠੀਕ, ਉਹ ਤਾਂ ਮੈਂ ਅੰਦਾਜ਼ਾ ਲਾ ਲਿਆ ਸੀਗਾ। ਸਾਡੇ ਨਾਲ ਉਹਨਾਂ ਦੀ ਇਹ ਰਗਬਤ ਹੈ। ਠੀਕ ਹੈ ਜੀ। ਤੇ ਹੁਣ ਤੁਸੀਂ ਇਹ ਜਿਹੜਾ ਮੇਰੇ ਨਾਲ ਭਰਾ ਬੈਠਾ ਹੈ,
ਇਹ ਬਿਮਾਰ ਸੀ। ਅੱਛਾ। ਤੇ ਇੱਥੇ ਇੱਕ ਬਜ਼ੁਰਗ ਆਏ ਬੜੇ ਕਸ਼ਫੁਲ ਕਬੂਰ ਦੇ ਮਾਹਿਰ ਸਨ, ਹਾਂ ਜੋ ਸਾਡੇ ਘਰ ਆਏ। ਹਾਂ ਤੇ ਮੇਰੀ ਮਾਂ ਆਂਦੀ ਹੈ ਵੀ ਇਹ ਬੱਚਾ ਬਿਮਾਰ ਹੈ, ਉਦੋਂ ਇਹਦੀ 6 ਮਹੀਨੇ ਦਾ ਹੋ ਗਿਆ 7 ਦਾ। ਉਹ ਚੁੱਪ ਕਰਕੇ ਬਹਿ ਰਹੇ, ਚਾਹੁੰਦੇ ਨੇ ਇੱਥੇ ਇਸ ਤਰ੍ਹਾਂ ਦਾ ਇੱਕ ਬਜ਼ੁਰਗ ਫਿਰਦਾ ਸੀ। ਉਹਨਾਂ ਨੇ ਹੁਲੀਆ ਦੱਸਿਆ ਘਰ ਫਿਰਦੇ ਆ, ਇਹ ਪਰਦਾ ਕਰ ਗਏ ਸਨ, ਇਹ ਬਾਅਦ ਚ ਪੈਦਾ ਹੋਇਆ। ਐਸ ਹੁਲੀਏ ਦਾ ਬੰਦਾ ਫਿਰਦਾ ਸੀ, ਆਖਿਆ ਆਹੋ ਉਹਦੀ ਕਬਰ ਹੈ ਜੀ, ਆਖਿਆ ਆਹੋ ਉਹਦੀ ਕਬਰ ਤੇ ਹੱਥ ਫੇਰ ਕੇ ਨਾ ਬੀਬੀ ਇਹਦੇ ਬੱਚੇ ਦੇ ਪੇਟ ਤੇ ਫੇਰਿਓ। ਉਹ ਕਸ਼ਫੁਲ ਕਬੂਰ ਦਾ ਬਹੁਤ ਤਗੜਾ ਬੰਦਾ ਸੀ ਉਸ ਜ਼ਮਾਨੇ ਚ। ਕਿਆ ਬਾਤ। ਇਹ 1965 ਤੋਂ ਪਹਿਲਾਂ ਦੀਆਂ ਗੱਲਾਂ। ਪਹਿਲਾਂ ਦੀਆਂ ਗੱਲਾਂ। ਉਰਸ ਕਿਹੜੀ ਤਾਰੀਖ ਨੂੰ ਹੁੰਦਾ? 16 ਨਵੰਬਰ 1959। ਇਹ ਉਹਨਾਂ ਦੀ ਤਾਰੀਖ ਵਫਾਤ ਆ। ਠੀਕ। ਇਸ ਵੇਲੇ ਹਾਂ ਦਫਨਾ ਦਿੱਤਾ ਸੀ। ਹਾਂ ਸਹੀ। ਯਾਨੀ ਇਹ ਤਾਂ ਫਿਰ ਦਰਵੇਸ਼ੀ ਲੈਣ ਚ, ਕਿਉਂਕਿ ਦਰਵੇਸ਼ ਜਿਹੜਾ ਉਹ ਮਸੀਤਾਂ ਚ ਨਹੀਂ ਜਾਂਦੇ ਹੈਗੇ। ਦਰਵੇਸ਼ ਜਿਹੜਾ ਉਹ ਜੇ ਮਜ਼ਹਬ ਦੀ ਆਪਾਂ ਗੱਲ ਕਰੀਏ ਉਹ ਸਾਰਿਆਂ ਮਜ਼ਹਬਾਂ ਲਈ ਹੁੰਦਾ ਆ, ਸਾਰਿਆਂ ਦਾ ਉਹ ਨਾ ਗੁਜ਼ਰੇ ਕੁਫਰ ਸੇ ਜਬ ਤੱਕ ਈਮਾਨ ਨਹੀਂ ਮਿਲਦਾ। ਕੁਫਰ ਵੀ ਇਹ ਲੈ ਕੇ ਜੰਮਿਆ ਤੇ ਈਮਾਨ ਵੀ ਇਹ ਲੈ ਕੇ ਜੰਮਿਆ। ਹੁਣ ਪਾਸ ਇਹਨੇ ਇੱਕ ਗੱਲ ਹੀ ਕਰਨੀ ਹੈ ਨਾ, ਪਹਿਲੋਂ ਕੁਫਰ ਚੋਂ ਨਿਕਲੇਗਾ ਤੇ ਫਿਰ ਈਮਾਨ ਨਸੀਬ ਹੋਏਗਾ। ਜਿਹੜਾ ਈਮਾਨ ਇਹ ਲੋਕ ਲੈ ਕੇ ਬੈਠੇ ਨੂੰ, ਇਹ ਤਾਂ ਸਾਰਾ ਈਮਾਨ ਹੀ ਤੁਰਿਆ ਫਿਰਦਾ। ਤੇ ਬਾਰੀ ਤਾਲਾ ਨੇ ਫਰਮਾਇਆ, ਮਹਿਬੂਬ ਅਜੇ ਇਹਨਾਂ ਕਲਮਾ ਪੜਿਆ ਇਹ ਮੂਮਨ ਨਹੀਂ ਹੋਏ। ਉਹੀ ਥਿੰਕਿੰਗ ਸੀ ਇਹ, ਨਾ ਗੁਜ਼ਰੇ ਕੁਫਰ ਸੇ ਜਬ ਤੱਕ ਈਮਾਨ ਨਹੀਂ ਮਿਲਦਾ। ਇਹ ਚੀਜ਼ਾਂ ਇਹਨਾਂ ਕੋਲ ਹੈ ਸਨ। ਇਹਨਾਂ ਦੇ ਜਿਹੜੇ ਹੋ ਸਕਦਾ ਵੀਡੀਓ ਦੇਖ ਕੇ ਕੋਈ ਹੋ ਸਕਦਾ ਇਹਨਾਂ ਦੇ ਜਿਹੜੇ ਕੋਈ ਲੱਗਦੇ ਲਗਾਉਂਦੇ ਆ, ਇਹਨਾਂ ਦੇ ਕੋਈ ਠਰੂ ਪਿੰਡ ਦੇ ਲੋਕ ਆਉਂਦੇ ਰਹੇ ਆ ਉਸ ਪਿੰਡ ਚ। ਅਸਲ ਬੇਸਿਕਲੀ ਇਹ ਠਰੂ ਦੇ ਹੀ ਸੀਗੇ। ਇਹ ਠਰੂ ਦੇ ਲੰਬੜਦਾਰਾਂ ਦਾ ਮੁੰਡਾ, ਇਹ ਲੰਬੜਦਾਰਾਂ ਦਾ ਮੁੰਡਾ ਸੀ। ਮੈਂ ਇਹਨਾਂ ਦਾ ਘਰ ਵੇਖਿਆ, ਉਹਨਾਂ ਚ ਵੀ ਆ ਕੇ ਜਿਹੜੇ ਲੋਕ ਆਬਾਦ ਨੇ ਉਹਨਾਂ ਨੂੰ ਮਿਲੇ ਗਏ, ਵੀ ਦਿਲਚਸਪੀ ਹੈ ਸੀ। ਉਹਨਾਂ ਨੇ ਦੱਸਿਆ ਵੀ ਇਹ ਉਹਨਾਂ ਦਾ ਘਰ ਆ। ਲਓ ਜੀ, ਇਹ ਵੀਡੀਓ ਤੁਸੀਂ ਹੁਣ ਵੇਖ ਲਈ ਆ, ਮਾਲੂਮਾਤ ਜਿੰਨੀ ਸੀਗੀ ਉਹਨਾਂ ਨੇ ਸ਼ੇਅਰ ਕਰ ਦਿੱਤੀ ਆ। 90 ਠਰੂ ਚੋਂ ਜਾਣ ਵਾਲੇ ਜਿੰਨੇ ਵੀ ਲੋਕ ਆ ਉਹ ਇਸ ਵੀਡੀਓ ਨੂੰ ਦੇਖ ਕੇ ਅੰਦਾਜ਼ਾ ਲਗਾ ਸਕਦੇ ਆ ਕਿ ਇਹ ਆਪਾਂ ਜਿਹੜੀ ਗੱਲ ਕੀਤੀ ਆ ਲੱਭਾ ਸਿੰਘ ਦੀ, ਇਹ ਕਿਹਨਾਂ ਦਾ ਸੀਗਾ। ਲੰਬੜਦਾਰਾਂ ਦਾ ਸੀ ਦੱਸਦੇ ਆ, ਲੇਕਿਨ ਉਹਨਾਂ ਦੀ ਫੈਮਿਲੀ ਹੁਣ ਕਿੱਥੇ ਬੈਠੀ ਆ ਉਹ ਸਾਡੇ ਦਿੱਤੇ ਹੋਏ ਨੰਬਰ ਤੇ ਸਾਡੇ ਨਾਲ ਰਾਬਤਾ ਵੀ ਕਰ ਸਕਦੀ ਆ। ਤੇ ਇਹ ਵੀ ਅਸੀਂ ਉਹਨਾਂ ਨੂੰ ਦੱਸ ਦਿੰਦੇ ਆ, ਦਿਖਾ ਦਿੱਤਾ ਆਪਣੀ ਵੀਡੀਓ ਦੇ ਵਿੱਚ ਕਿ ਉਹਨਾਂ ਨੇ 366 ਜੀਂਬੇ ਘਣੀਆਂ ਵਾਲਿਆਂ ਨੇ ਉਹਨਾਂ ਦਾ ਇੱਕ ਦਰਬਾਰ ਬਣਾਇਆ ਹੋਇਆ ਆ, ਜਿੱਥੇ ਹਰ ਸਾਲ ਉਹਨਾਂ ਲਈ ਮਤਲਬ ਇੱਕ ਉਰਸ ਲਗਾਉਂਦੇ ਆ ਔਰ ਉਹਨਾਂ ਦੀ ਮਗਫਰਤ ਦੀ ਦੁਆ ਕਰਦੇ ਆ, ਇਸਾਲੇ ਸਵਾਬ ਲਈ ਲੰਗਰ ਵੀ ਤਕਸੀਮ ਕਰਦੇ ਆ ਜੀ। ਜੁੜੇ ਰਹੋ ਜੀ ਵੀਡੀਓ ਦੇ ਨਾਲ, ਇਨਸ਼ਾਅੱਲਾ ਕੋਈ ਹੋਰ ਵੀਡੀਓ ਲੈ ਕੇ ਤੁਹਾਡੀ ਖਿਦਮਤ ਹਾਜ਼ਰ ਹੋਵਾਂਗੇ ਜੀ।